ਐਨਪੀਆਰ ਨੇ ਵੀ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਅੱਜ ਲਾਸੂਟ ਜਿਹੜਾ ਆ ਉਹ ਦਰਜ ਕੀਤਾ। ਅਦਾਲਤ ਦਾ ਦਰਵਾਜ਼ਾ ਜਿਹੜਾ ਉਹਨਾਂ ਨੇ ਖੜਕਾਇਆ ਆ। ਇਹ ਉਹਨਾਂ ਨੇ ਕਿਹਾ ਵੀ ਜਿਹੜੀ ਫੈਡਰਲ ਫੰਡਿੰਗ ਪਬਲਿਕ ਰੇਡੀਓ ਨੈਟਵਰਕ ਤੇ ਪੀਬੀਐਸ ਦੇ ਲਈ ਜਿਹੜੀ ਉਹ ਬੰਦ ਕਰਨ ਜਾ ਰਹੇ ਆ, ਉਹ ਐਗਜ਼ੈਕਟਿਵ ਆਰਡਰ ਦੇ ਉਲਟ ਇਹਨਾਂ ਨੇ ਜਿਹੜਾ ਲਾਸੂਟ ਆ ਉਹ ਦਰਜ ਕਰ ਦਿੱਤਾ ਵਾਸ਼ਿੰਗਟਨ ਦੇ ਜਿਹੜੇ ਉਹ ਕੋਰਟ ਦੇ ਵਿੱਚ, ਇਹ ਦਾਅਵਾ ਕਰਦੇ ਹੋਏ ਵੀ ਸੰਵਿਧਾਨ ਦੀ ਉਲੰਘਣਾ ਹੋਈ ਆ ਤੇ ਫਸਟ ਅਮੈਂਡਮੈਂਟ ਦੀ ਜਿਹੜੀ ਇਸ ਦੇ ਵਿੱਚ ਉਲੰਘਣਾ ਜਿਹੜੇ ਇਸ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਫੈਡਰਲ ਫੰਡਿੰਗ ਜਿਹੜੀ ਪਬਲਿਕ ਰੇਡੀਓ ਨੈਟਵਰਕ ਤੇ ਪੀਬੀਐਸ ਲਈ ਰੋਕ ਕੇ ਜਿਹੜੀ ਉਹਨਾਂ ਨੇ ਕੀਤੀ ਹੈਗੀ ਆ। ਇਹ ਜਿਹੜਾ ਫੈਡਰਲ ਕੋਰਟ ਵਾਸ਼ਿੰਗਟਨ ਦੇ ਵਿੱਚ ਆ, ਉੱਥੇ ਐਨਪੀਆਰ ਨੇ ਲਾਸੂਟ ਫਾਈਲ ਕੀਤਾ ਹੈ ਤੇ ਇਹਦੇ ਨਾਲ ਹੋਰ ਵੀ ਰੇਡੀਓ ਆਰਗੇਨਾਈਜੇਸ਼ਨ ਜਿਨ੍ਹਾਂ 'ਚ ਕੋਲੋਰਾਡੋ ਪਬਲਿਕ ਰੇਡੀਓ, ਐਸਪਨ ਪਬਲਿਕ ਰੇਡੀਓ, ਇਹਨਾਂ ਨੇ ਕਿਹਾ ਵੀ ਜਿਹੜਾ ਕੌਂਸਟੀਟਿਊਸ਼ਨ ਤੇ ਫਸਟ ਅਮੈਂਡਮੈਂਟ ਪ੍ਰੋਟੈਕਸ਼ਨ ਫॉर ਫਰੀडम ਆਫ ਸਪੀਚ, ਇਸ ਨੂੰ ਵਾਇਲੇਟ ਕੀਤਾ ਗਿਆ ਆ ਪ੍ਰੈਜ਼ੀਡੈਂਟ ਟਰੰਪ ਦੇ ਆਰਡਰ ਵੱਲੋਂ। ਟਰੰਪ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਅਥਾਰਟੀ ਨਹੀਂ ਵੀ ਉਹ ਕੌਂਸਟੀਟਿਊਸ਼ਨ ਨੂੰ ਆਪਣੇ ਹੱਥ ਦੇ ਵਿੱਚ ਲੈ ਲੈਣ, ਜਦ ਕਿ ਜਿਹੜੀ ਸਾਰੀ ਪਾਵਰ ਹੈਗੀ ਆ ਇਹ ਕਾਂਗਰਸ ਦੇ ਕੋਲ ਹੈਗੀ ਆ। ਤੇ ਇਸ ਮਹੀਨੇ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਤਹਿਤ ਜੋ ਕਾਰਪੋਰੇਸ਼ਨਸ ਹੈਗੀਆਂ ਪਬਲਿਕ ਬ੍ਰੌਡਕਾਸਟਿੰਗ ਦੀਆਂ, ਉਹਨਾਂ ਦੇ ਉੱਤੇ $500 ਮਿਲੀਅਨ ਪਬਲਿਕ ਰੇਡੀਓ ਤੇ ਟੀਵੀ ਸਟੇਸ਼ਨ ਤੇ ਐਨੂਅਲੀ ਦਿੱਤਾ ਜਾਂਦਾ ਹੈਗਾ। ਸੋ ਉਸ ਨੂੰ ਰੋਕਣ ਦੀ ਜਿਹੜੀ ਗੱਲ ਆ ਕੀਤੀ ਗਈ ਸੀ, ਉਹਨੂੰ ਇੱਕ ਤਰ੍ਹਾਂ ਨਾਲ ਰੋਕ ਹੀ ਦਿੱਤਾ ਗਿਆ ਸੀਗਾ। ਸੋ ਐਨਪੀਆਰ ਦਾ ਬਜਟ ਕਹਿੰਦੇ ਸਿਰਫ ਥੋੜਾ ਜਿਹਾ ਹੀ ਆ, 2% ਜਿਹੜਾ ਫੈਡਰਲ ਗ੍ਰਾਂਟਸ ਤੋਂ ਆਉਂਦਾ ਹੈਗਾ ਆ। ਬਾਕੀ ਜਿਹੜੀ ਆ ਲੋਕਲ ਰੇਡੀਓ ਤੇ ਟੀਵੀ ਸਟੇਸ਼ਨਸ ਨੂੰ ਇਹ ਜਿਹੜੀ ਸਾਰੀ ਫੰਡਿੰਗ ਜਾਂਦੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਨੂੰ ਇਹ ਕਹਿ ਰਹੇ ਆ ਵੀ ਐਨਪੀਆਰ ਤੇ ਪੀਬੀਐਸ ਵਾਇਸਡ ਹੈਗੇ ਆ। ਸੋ ਜਿਹੜਾ ਟੈਕਸ ਪੇਅਰ ਦੀ ਸਪੋਰਟ ਆ ਉਹ ਫੇਅਰ, ਐਕੂਰੇਟ ਤੇ ਅਨਵਾਇਸਡ ਤੇ ਨਾਨ ਪਾਰਟੀਸ਼ਨ ਹੋਣੀ ਚਾਹੀਦੀ ਆ। ਆਪਾਂ ਸੁਣਦੇ ਰਹਿੰਦੇ ਬਹੁਤ, ਪਰ ਐਨਪੀਆਰ ਪੀਬੀਐਸ ਬਹੁਤ ਹੀ ਵਧੀਆ ਜਿਹੜੀ ਇਨਫੋਰਮੇਸ਼ਨ ਉਹ ਦਿੰਦੇ ਹੈਗੇ ਆ। ਪਰ ਕਿਉਂਕਿ ਟਰੰਪ ਉਹਨਾਂ ਦੀ ਬੱਲੇ ਬੱਲੇ ਨਹੀਂ ਕੀਤੀ, ਇਸ ਕਰਕੇ ਜਿਹੜਾ ਆ ਉਹ ਇਹਨਾਂ ਤੋਂ ਜਿਹੜੀ ਸਾਰੀ ਫੰਡਿੰਗ ਆ ਉਸ ਨੂੰ ਰੋਕਣ ਜਾ ਰਹੇ ਆ। ਤੇ ਦੂਸਰੇ ਪਾਸੇ ਜਿਹੜੇ ਆਪਣੇ ਯਾਰ ਦੋਸਤ ਆ ਉਹਨਾਂ ਨੂੰ ਜਿਹੜਾ ਧੜਾ ਧੜ ਮਾਫੀਆਂ ਦੇ ਰਹੇ ਹੈਗੇ ਆ। ਵਰਜੀਨੀਆ ਦੇ ਸ਼ੈਰਿਫ, ਜਿਹਨੂੰ ਇੱਕ ਬ੍ਰਾਈਬਰੀ ਦੇ ਕੇਸ ਦੇ ਵਿੱਚ ਕਨਵਿਕਟ ਕੀਤਾ ਗਿਆ ਸੀ ਪਿਛਲੇ ਸਾਲ, 10 ਸਾਲਾਂ ਦੀ ਸਜ਼ਾ ਉਹਨਾਂ ਨੂੰ ਜੇਲ੍ਹ ਦੀ ਸੁਣਾਈ ਗਈ ਸੀ। ਤੇ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਿਹਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆ ਇਹ ਜਾਣਬੁੱਝ ਕੇ ਬਦਲੇ ਦੀ ਭਾਵਨਾ ਨਾਲ ਜਿਹੜਾ ਕੇਸ ਕੀਤਾ ਸੀਗਾ। ਸਕਾਟ ਜੈਂਕਿੰਸ ਪ੍ਰੋਮੀਨੈਂਟ ਲੋਕਲ ਸਪੋਰਟਰ ਆ ਪ੍ਰੈਜ਼ੀਡੈਂਟ ਉਹਨਾਂ ਦਾ, ਤੇ ਗਨ ਰਾਈਟਸ ਦਾ ਵੀ ਐਡਵੋਕੇਟ ਹੈਗਾ। ਤੇ ਇਹਨੂੰ ਜਿਹੜੀ ਆ ਮਾਫੀ ਜਿਹੜੀ ਟਰੰਪ ਉਹਨਾਂ ਵੱਲੋਂ ਦਿੱਤੀ ਗਈ ਹੈਗੀ ਆ। $75,000 ਇਸਨੇ ਬਰਾਈਬ ਕੀਤਾ ਸੀ ਕੈਂਪਿੰਗ ਕੰਟਰੀਬਿਊਸ਼ਨਸ, ਜਿਹਦੇ ਵਿੱਚ ਬਹੁਤ ਸਾਰੇ ਬਿਜ਼ਨੈਸ ਸੀਗੇ। ਤੇ ਇਹ ਜਿਹੜਾ ਆ ਤਾਂ ਕਿ ਹੋਰ ਫੇਵਰਸ ਉਹਨਾਂ ਨੂੰ ਜਿਹੜੀਆਂ ਸ਼ੈਰਿਫ ਡਿਪਾਰਟਮੈਂਟ ਵੱਲੋਂ ਦਿੱਤੀਆਂ ਜਾ ਸਕਣ। 2024 ਚ ਉਹਨਾਂ ਨੂੰ ਕਨਵਿਕਟ ਕੀਤਾ ਗਿਆ ਸੀ 4 ਕਾਊਂਟ ਆਫ ਜਿਹੜਾ ਓਨੈਸਟ ਸਰਵਿਸਿਜ਼ ਫਰਾਡ, 7 ਕਾਊਂਟ ਬ੍ਰਾਈਬਰੀ ਤੇ 1 ਕਾਊਂਟ ਕੌਨਸਪੀਰੇਸੀ ਦੇ ਚਾਰਜ ਦੇ ਵਿੱਚ। ਸੋ ਇਹ ਜਿਹੜਾ ਵੇਸਟ ਫਰਾਡ ਦੀਆਂ ਜਿਹੜੀਆਂ ਗੱਲਾਂ, ਸੋ ਸਭ ਹਿਪੋਕ੍ਰੇਸੀ ਆ। ਆਲਰੇਡੀ ਟਰੰਪ ਹੁਣੀ ਪੁਲਿਸ ਵਾਲਿਆਂ ਨੂੰ ਮਾਰਨ ਵਾਲੇ, ਕੁੱਟਣ ਵਾਲਿਆਂ ਨੂੰ ਜਿਹੜਾ ਉਹ ਪਾਰਡਨ ਕਰ ਚੁੱਕੇ ਆ, ਤੇ ਹੁਣ ਰਿਸ਼ਵਤਖੋਰਾਂ ਨੂੰ ਵੀ ਜਦੋਂ ਹੁਣ ਸਾਹ ਦਵਾ ਰਹੇ, ਉਹਨਾਂ ਨੂੰ ਮਾਫੀ ਜਿਹੜੀ ਉਹ ਦੇ ਰਹੇ ਆ। ਇਹ ਉਹੀ ਚੀਜ਼ ਆ ਜੇ ਉਹ ਬਾਈਡਨ ਜਾਂਦੇ ਜਾਂਦੇ ਆਪਣੇ ਟੱਬਰ ਨੂੰ ਤੇ ਬਾਕੀ ਸਾਰਿਆਂ ਨੂੰ ਜਿਹੜਾ ਉਹ ਕਰ ਗਏ, ਤੇ ਇਹੀ ਚੀਜ਼ ਜੇ ਹੁਣ ਟਰੰਪ ਉਹਨਾਂ ਨੇ ਵੀ ਕਰਨੀ ਆ, ਤਾਂ ਫਿਰ ਇਹ ਬਿਗਲ ਵਜਾਉਣ ਦੀ ਕੋਈ ਵਾਢਾ ਲੋੜ ਨਹੀਂ ਆ ਵੀ ਅਸੀਂ ਵੇਸਟ ਦੇ ਫਰਾਡ ਦੇ ਜਿਹੜਾ ਹੋਲਟ ਆ, ਵੀ ਜਦ ਜਿਹੜੇ ਫਰਾਡ ਕਰ ਰਹੇ ਆ, ਬਰਾਈਬਰੀ ਕਰ ਰਹੇ ਆ, ਉਹਨਾਂ ਨੂੰ ਤੁਸੀਂ ਜਿਹੜਾ ਉਹ ਸ਼ਰਿਆ ਮਾਫ ਕਰ ਰਹੇ ਆ। ਹੁਣ ਹਰਜੋਤ ਸਿੰਘ ਜੀ ਦੇਖੋ, ਟਰੰਪ ਹੁਣੀ ਤਾਂ ਇਹ ਕਹਿੰਦੇ ਆ ਆਪਣੇ ਗਵਾਂਢੀ ਮੁਲਕਾਂ ਨਾਲ ਜਿਹੜਾ ਪੇਚਾ ਪਾਇਆ ਸੀਗਾ ਵੀ ਫੈਂਟਨਲ ਤੇ ਉਹ ਸਾਰਾ ਕੁਛ ਆ, ਉਹ ਸਿਲਕ ਰੋਡ ਵੈਬਸਾਈਟ ਵਾਲਾ, ਜਿਹਦੇ ਉੱਤੇ ਸਭ ਤੋਂ ਜ਼ਿਆਦਾ ਗੈਰ ਕਾਨੂੰਨੀ ਕੰਮ ਹੁੰਦੇ ਆ, ਸਭ ਤੋਂ ਜ਼ਿਆਦਾ ਜਿਹੜੇ ਡਰੱਗ ਜਿਹੜੀ ਇੱਕ ਦੂਜੇ ਨੂੰ ਵੇਚੀ ਜਿਹੜੀ ਜਾਂਦੀ ਉਹ ਡਾਰਕ ਵੈਬ ਵਾਲਾ, ਉਹਨੂੰ ਉਹਨਾਂ ਨੇ ਆਉਂਦੇ ਜਿਹੜਾ ਉਹ ਮਾਫ ਕਰ ਦਿੱਤਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ, ਕਈ ਵਾਰੀ ਜੋ ਕਹਿ ਰਹੇ ਆ ਤੇ ਜੋ ਇਹ ਐਕਸ਼ਨ ਲੈ ਰਹੇ ਆ, ਉਹ ਆਪਸ ਦੇ ਵਿੱਚ ਮੇਚ ਜਿਹੜਾ ਉਹ ਨਹੀਂ ਖਾ ਰਿਹਾ ਹੈਗਾ।